ਜੀ ਸੱਜਣੋ, ਤੁਸੀਂ ਕਹਾਣੀ ਸੁਣੀ, ਉਸ ਨੂੰ ਸਰਾਹਿਆ, ਵੀਡੀਓ ਨੂੰ ਲਾਈਕ ਵੀ ਕੀਤਾ ਹੈ ਤੇ ਫਾਲੋ ਵੀ ਕੀਤਾ ਹੈ। ਸਾਰੇ ਸੱਜਣਾਂ ਦਾ ਭਲਾ। ਅੱਗੋਂ ਤੋਂ ਹੀ ਮੇਰੇ ਇਹ ਅਰਜ਼ਾਈ ਹੈ ਕਿ ਕਹਾਣੀ ਤੇ ਮੈਂ ਦੂਸਰੀ ਕਿਸ ਪੜ੍ਹਦਾ ਪਿਆ, ਮਾਛੀ ਤੇ ਕਾਂ, ਤੇ ਇਸ ਨੂੰ ਤੁਸੀਂ ਫਾਲੋ ਕਰ ਲਓ ਤੇ ਲਾਈਕ ਕਰ ਲਓ, ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਸੱਜਣਾਂ ਤੱਕ ਅਪੜ ਸਕੇ। ਬਾਦਸ਼ਾਹ ਆਖਿਆ, ਜਿੱਥੋਂ ਮਰਜ਼ੀ ਲਿਆ, ਤੇਰੇ ਕੋਲ 8-10 ਦਿਨਾਂ ਦਾ ਵੇੜਾ ਹੈ, ਜੇ ਨਾ ਲਿਆਂਦਾ ਤਾਂ ਤੇਰਾ ਜਾਨ ਬੱਚਾ ਗਣ। ਮਾਛੀ ਘਰ ਗਿਆ, ਸਿਰ ਵਿੱਚ ਸਾਹ ਦਾ ਬੱਬਰ ਸੱਟ ਲਿਆ ਤੇ ਮੰਜੀ ਮੁੱਧੀ ਕਰਕੇ ਬਹਿ ਗਿਆ। ਦੇ ਹੋਇਆ ਤੇ ਕਾਂ ਬਨੇਰੇ ਤੇ ਉਹ ਆ ਕੇ ਬੋਲਿਆ, ਜਿਹਨ ਛੱਡਿਆ ਅਸੂ। ਉਸ ਪੁੱਛਿਆ ਮਾਛੀ ਤੋਂ, ਕੀ ਗੱਲ ਹੈ, ਕਿਉਂ ਪੇਟਕਾ ਗਤੇ ਹੋ ਜਾਈ? ਮਾਛੀ ਆਖਿਆ, ਬਾਦਸ਼ਾਹ ਮੈਨੂੰ 8ਵੇਂ ਦੇ ਮਾਰ ਗਤਨਾ ਹੈ, ਪੇਟਕਾ ਨਾ ਕੱਦਾਂ ਗੱਤਾਂ ਤੇ ਹੋਰ ਢੋਲ ਵਗਾਵਾਂ। ਕਾਂ ਆਖਿਆ, ਗੱਲ ਕੀ ਹੈ, ਦੱਸ ਤਾਂ ਸਹੀ, ਕੋਈ ਸਮਝ ਲੱਗੇ ਤੱਕ ਗੱਲਬਾਤ ਕਰੀਏ। ਉਸ ਦੱਸਿਆ, 8 ਦਿਨਾਂ ਵਿੱਚ ਹੌਂਸ ਫੱਦ ਕੇ ਲਿਆਉਣਾ ਹੈ। ਇਹ ਭਾਈ ਮੈਨੂੰ ਵਜ਼ੀਰ ਗਤਾਈਏ, ਮੈਂ ਕਿੱਥੋਂ ਲਿਆਉਸਾਂ? ਜੇ ਹੌਂਸ ਵਜ਼ੀਰ ਨੂੰ ਦੇ ਛੱਡ ਤਾਂ ਇਸ ਰੋਲੇ ਵਿੱਚ ਤਾਂ ਨਾ ਪਾਉਂਦਾ। ਕਾਂ ਆਖਿਆ, ਤੂੰ ਰੋ ਕੋਈ ਨਾ, ਇਹ ਕੰਮ ਤੇਰਾ ਮੈਂ ਕਰ ਦੇਸਾਂ। ਤੂੰ ਜਾ ਬਾਦਸ਼ਾਹ ਨੂੰ ਆਖ, ਜੋ ਹੌਂਸਾਂ ਦੀ ਖੁਰਾਕ ਹੈ ਹੀਰੇ ਤੇ ਮੋਤੀ, ਮੈਨੂੰ ਹੀਰੇ ਤੇ ਮੋਤੀ ਦੇ ਤੇ ਹੌਂਸ ਜੋੜ ਲਿਆਉਣਾ। ਉਹ ਹੀਰੇ ਤੇ ਮੋਤੀ ਵਜ਼ੀਰ ਦੇ ਘਰੋਂ ਚਾ ਲਵੇਂ। ਉਹ ਲਗਾ ਗਿਆ, ਉਸ ਬਾਦਸ਼ਾਹ ਨੂੰ ਜਾ ਕੇ ਆਖਿਆ ਕਿ ਬਾਦਸ਼ਾਹ ਸਲਾਮਤ, ਹੌਂਸ ਤਾਂ ਲੱਭਦਾ ਹੈ ਜੇ ਹੀਰੇ ਤੇ ਮੋਤੀ ਮੈਨੂੰ ਦੇਵੇਂ ਤਾਂ। ਬਾਦਸ਼ਾਹ ਆਖਿਆ, ਵੀ ਹੀਰੇ ਤੇ ਮੋਤੀ ਤਾਂ ਮੁੱਕਦੇ ਵੀ ਨਾ, ਜਿਤਨੇ ਮਰਜ਼ੀ ਲਾਓ। ਉਸ ਆਖਿਆ ਤੇ ਮੁੜਦੇ। ਮਾਛੀ ਆਖਿਆ, ਬਾਦਸ਼ਾਹ ਸਲਾਮਤ, ਹੀਰੇ ਤੇ ਮੋਤੀ ਜਿਹੜੇ ਵਜ਼ੀਰ ਦੇ ਘਰ ਹੈ ਨਾ, ਉਹ ਲੈਣੇ ਨੇ। ਦੂਏ ਹੀਰੇ ਤੇ ਮੋਤੀਆਂ ਨਾਲ ਕੰਮ ਨਹੀਂ ਸਰਦਾ। ਹੁਣ ਵਜ਼ੀਰ ਵੀ ਬੈਠਦਾ ਪਿਆ। ਬਾਦਸ਼ਾਹ ਹੁਕਮ ਦੇ ਛੱਡ ਵਜ਼ੀਰ ਨੂੰ ਕਿ ਇਸ ਨੂੰ ਹੀਰੇ ਤੇ ਮੋਤੀ ਦੇ ਛੱਡ। ਜੇ ਇਸ ਹੌਂਸ ਨਾ ਲਿਆਂਦਾ ਤੇ ਇਹ ਹੀਰੇ ਤੇ ਮੋਤੀ ਵੀ ਵਾਪਸ ਕਰਸੀ ਤੇ ਇਸ ਦਾ ਜਾਨ ਬੱਚਾ ਵੀ ਗਾਣ। ਮਾਛੀ ਵਜ਼ੀਰ ਦੇ ਘਰੋਂ ਹੀਰੇ ਮੋਤੀ ਚਾਹ ਲੈ ਗਿਆ, ਆਪਣੇ ਘਰ ਜਾ ਸੱਟੇ। ਕਾਂ ਆਖਿਆ, ਮੋਤੀਆਂ ਦਾ ਇੱਕ ਹਾਰ ਮੇਰੇ ਗਲ 'ਚ ਗੱਤ ਤੇ ਦੂਆ ਆਪਣੇ ਕੋਲ ਰੱਖ ਲਾ। ਉਸ ਇੰਨੇ ਕੀਤਾ, ਕੁਝ ਆਪਣੇ ਬੋਝ 'ਚ ਗੱਤ ਲੈ ਤੇ ਕੁਝ ਉਸ ਦੇ ਗਲ ਹਾਰ 'ਚ ਗੱਤੇ। ਉਹ ਦੋਵੇਂ ਯਾਰ ਟੁਰ ਪਏ। ਕਾਂ ਉੜਦਾ ਰਿਹਾ, ਮਾਛੀ ਘੋੜੇ 'ਤੇ ਚੜ੍ਹਿਆ ਹੋਇਆ, ਉਸ ਘੋੜਾ ਬਜਾਈ ਰੱਖਿਆ। ਜੰਗਲ ਵਿੱਚ ਪਿੜ ਗਏ। ਕਾਂ ਉਹਨੂੰ ਆਖਿਆ, ਤੂੰ ਇੱਥੇ ਮੋਤੀਆਂ ਦੀ ਚੋਗ ਪਾ ਤੇ ਜਾਲ ਵਿਛਾ ਕੇ ਬਹਿ ਜਾ, ਜਦੋਂ ਮੈਂ ਇਸ਼ਾਰਾ ਕਰਾਂ ਉਦੋਂ ਜਾਲ ਛੇਕ ਲਵੇਂ। ਮਾਛੀ ਉੱਥੇ ਮੋਤੀਆਂ ਦੀ ਚੋਗ ਪਾਈ ਤੇ ਬਹਿ ਗਿਆ। ਕਾਂ ਅਗਾਂਹ ਉੜਦਾ ਗਿਆ ਤੇ ਹੌਂਸਾਂ ਦੇ ਦੇਸ ਪਿੜ ਗਿਆ। ਕਾਂ ਉੱਥੇ ਅਪੜਿਆ ਤੇ ਹੌਂਸ ਚੋਗ ਡੁੱੜਦੇ ਵਤਨ। ਕਾਂ ਜਾ ਕੇ ਬਹਿ ਗਿਆ। ਹੌਂਸਾਂ ਵੇਖਿਆ ਜੋ ਕਾਂ ਦੇ ਗਲ ਮੋਤੀਆਂ ਦਾ ਹਾਰ ਹੈ ਤੇ ਅਸੀਂ ਚੋਗ ਗਣ ਜ਼ਰੀਲ ਉਹਦੇ ਵਧੇ ਹਾਂ। ਉਹਨਾਂ ਕਾਂ ਤੋਂ ਪੁੱਛਿਆ, ਕਿੱਥੋਂ ਆਇਆ ਹੈ, ਇਹ ਮੋਤੀ ਕਿਦੋਂ ਲਏ ਨੇ? ਕਾਂ ਆਖਿਆ, ਮੈਂ ਜਿਹੜੇ ਦੇਸ਼ ਤੋਂ ਆਇਆ ਉੱਥੇ ਇਹੋ ਜਿਹੇ ਮੋਤੀਆਂ ਦੇ ਬੋੜ ਲੱਗੇ ਪਏ ਨੇ, ਮੁੱਕਦੇ ਹੀ ਨਹੀਂ। ਜੇ ਤੁਸਾਂ ਲੈਣੇ ਹੋਵੇ ਨਾ ਤੇ ਮੇਰੇ ਨਾਲ ਭੱਜ ਆਓ। ਤੁਸੀਂ ਅਜੇ ਤੱਕ ਗੱਟੇ ਵਿੱਚ ਪਏ ਮਰਿੰਦੇ ਵਜੋਂ, ਤੁਸਾਂ ਤਾਂ ਹਜੇ ਹਾਰ ਵੇਖਿਆ ਹੀ ਨਹੀਂ। ਉਹਨਾਂ ਆਖਿਆ, ਅਖੀਰ ਸੂਰਤ ਹਾਲ ਹੈ, ਅਸੀਂ ਤਾਂ ਰੋਲੇ ਪਏ ਵਧੇ ਹਾਂ ਤੇ ਇਹ ਜਨਾਬ ਦੇ ਨਾਲ ਮੋਤੀਆਂ ਦੇ ਬੋੜ ਲੱਗਾ ਵਧਾ ਇੱਥੇ।